ਇਹ ਸਿਰਫ ਇੱਕ ਰੁੱਗ ਪੱਠਿਆਂ ਦਾ ਸੀਗਾ ਜਿਹੜਾ ਇਸ ਮੱਝ ਨੇ ਗਵਾਂਡੀਆਂ ਦੇ ਪੱਠਿਆਂ ਦੇ ਵਿੱਚੋਂ ਖਾ ਲਿਆ। ਕਿ ਇਹ ਜਾਨਵਰ ਨਹੀਂ ਹੈ ਸੀ, ਇਹਨੂੰ ਇਨਸਾਨ ਨੁਮਾ ਦਰਿੰਦਿਆਂ ਨੇ ਇੰਨਾ ਕੁੱਟਿਆ ਕਿ ਉਹਦੀਆਂ ਦੋਨੇ ਲੱਤਾਂ ਤੋੜ ਦਿੱਤੀਆਂ। ਇਬਾਦਤ ਨਿਸਾਰ ਸਾਹਿਬ ਨੇ ਆਪਣਾ ਕੰਮ ਕਰਤਾ। अस्सलाम वालेकुम। अच्छा जी, ਅੱਜ ਮੈਂ ਜਿਹੜੀ ਸਟੋਰੀ ਤੁਹਾਨੂੰ ਸੁਣਾਉਣ ਲੱਗਾ ਨਾ, ਉਹਦੇ ਨਾਲ ਨਾ ਸਿਰਫ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋਵੋਗੇ ਕਿ ਨਾਲ ਇਹ ਧੀਮੀ ਹੋਈ ਆ, ਮੇਰੀਆਂ ਅੱਖਾਂ ਸਿਰਫ ਆਂਸੂ ਨਹੀਂ ਬਹਾ ਰਹੀਆਂ, ਬਿਲਕੁਲ ਅੰਦਰੋਂ ਰੋ ਰਹੀਆਂ ਤੇ ਮੇਰਾ ਦਿਲ ਵੀ ਅੰਦਰੋਂ ਰੋ ਰਿਹਾ ਵਾ ਕਿ ਤਾਰੀਖ ਜਿਹੜੀ ਸਾਡੀ ਆ ਨਾ, ਇਹ ਭਰੀ ਪਈ ਆ ਬੇਜ਼ੁਬਾਨਾਂ ਦੇ ਉੱਪਰ ਜ਼ੁਲਮ ਕਰਨ ਦੇ ਨਾਲ। ਇਹਨਾਂ ਜਾਨਵਰਾਂ ਦੇ ਕੋਲ ਕੋਈ ਪ੍ਰੈਸ ਕਲੱਬ ਨਹੀਂ ਹੈਗਾ ਜਿੱਥੇ ਜਾ ਕੇ ਇਹ ਨਾਅਰੇਬਾਜ਼ੀ ਕਰ ਸਕਣ। ਇਹਨਾਂ ਜਾਨਵਰਾਂ ਦੇ ਕੋਲ ਕੋਈ ਟੀਵੀ ਚੈਨਲ ਨਹੀਂ ਹੈਗਾ ਜਿੱਥੇ ਜਾ ਕੇ ਰੌਲਾ ਪਾ ਸਕਣ। ਇਹਨਾਂ ਜਾਨਵਰਾਂ ਦੇ ਕੋਲ ਜ਼ਿਲ੍ਹਾ ਕੌਂਸਲ ਚੌਕ ਵੀ ਨਹੀਂ ਹੈਗਾ ਜਿੱਥੇ ਜਾ ਕੇ ਇhtਜਾਜ ਕਰਨ ਸਕਣ। ਇਹਨਾਂ ਦੇ ਉੱਪਰ ਹੋਣ ਵਾਲਾ ਜ਼ੁਲਮ ਵੇਖਣ ਵਾਸਤੇ ਕਿਸੇ ਕੋਲ ਵੇਲਾ ਹੀ ਨਹੀਂ ਹੈਗਾ। ਸਿਰਫ ਅਸੀਂ ਇੱਕ ਵਾਰੀ ਦੇਖਿਆ ਸੀਗਾ ਕਿ ਇੱਕ ਊਂਠਣੀ ਦੀ ਲੱਤ ਕੱਟੀ ਗਈ ਸੀਗੀ ਤੇ ਸਾਰੇ ਸੋਸ਼ਲ ਮੀਡੀਆ ਦੇ ਉੱਪਰ ਲਾਲਾ ਪੈ ਗਈ ਸੀ। ਮੈਂ ਅੱਜ ਪੁੱਛਣਾ ਚਾਹਾਂਗਾ ਉਹਨਾਂ ਤਨਜ਼ੀਮਾਂ ਕੋਲੋਂ ਕਿ ਪੀਰ ਮਹੱਲ ਦੇ ਵਿੱਚ ਜਿਹੜਾ ਅਫਸੋਸਨਾਕ ਵਾਕਿਆ ਪੇਸ਼ ਆਇਆ ਵਾ ਕਿ ਇਹ ਜਾਨਵਰ ਨਹੀਂ ਹੈ ਸੀ, ਇਹਨੂੰ ਇਨਸਾਨ ਨੁਮਾ ਦਰਿੰਦਿਆਂ ਨੇ ਇੰਨਾ ਕੁੱਟਿਆ ਕਿ ਉਹਦੀਆਂ ਦੋਨੇ ਲੱਤਾਂ ਤੋੜ ਦਿੱਤੀਆਂ। ਇਸ ਮੱਝ ਦੇ ਅੱਖਾਂ ਦੇ ਵਿੱਚੋਂ ਨਿਕਲਣ ਵਾਲੇ ਅਥਰੂ ਜਿਹੜੇ ਆ, ਯਕੀਨ ਕਰੋ ਜਦੋਂ ਉਹ ਵੀਡੀਓ ਦੇਖਦੇ ਆ ਤੇ ਦਿਲ ਖੂਨ ਦੇ ਆਂਸੂ ਰੋਂਦਾ ਵਾ ਕਿ ਇਨਸਾਨੀਅਤ ਦੇ ਰੂਪ ਦੇ ਵਿੱਚ ਛੁਪੇ ਹੋਏ ਇਸ ਤਰ੍ਹਾਂ ਦੇ ਵੀ ਦਰਿੰਦੇ ਹੈਗੇ ਆ ਕਿ ਹਮਸਾਇਆਂ ਦੇ ਇੰਨੇ ਹਕੂਕ ਸੀਗੇ ਕਿ ਮੈਨੂੰ ਖਤਰਾ ਇਹ ਪੈ ਗਿਆ ਸੀਗਾ ਕਿਤੇ ਵਿਰਾਸਤ ਦੇ ਵਿੱਚੋਂ ਹਿੱਸਾ ਨਾ ਦੇਣਾ ਪੈ ਜੇ। ਇਹ ਸਿਰਫ ਇੱਕ ਰੁੱਗ ਪੱਠਿਆਂ ਦਾ ਸੀਗਾ ਜਿਹੜਾ ਇਸ ਮੱਝ ਨੇ ਗਵਾਂਡੀਆਂ ਦੇ ਪੱਠਿਆਂ ਦੇ ਵਿੱਚੋਂ ਖਾ ਲਿਆ ਤੇ ਗਵਾਂਡੀ ਐਡਾ ਕੋਈ ਦਰਿੰਦਾ ਨਿਕਲਿਆ, ਉਹਨੇ ਮਾਰ ਕੇ ਆਈ ਤੇਈ ਫੇਰਤੀ। ਵਾਕਿਆ ਸੁਣ ਲਈਏ ਫਿਰ ਜਾ ਕੇ ਇੱਥੇ ਅੱਗੇ ਗੱਲ ਕਰਾਂਗੇ। ਹਲੇ ਮੈਂ ਸ਼ਰਮ ਦਿਲਾਵਾਂਗਾ ਇਸ ਮੁਆਸ਼ਰੇ ਨੂੰ, ਇਹਦੀ ਬੇਹਿੱਸੀ ਨੂੰ ਕਿ ਅਸੀਂ ਕਿਸ ਹੱਦ ਤੱਕ ਗਿਰ ਚੁੱਕੇ ਆ। ਜ਼ਮੀਨ ਹੈਗੀ ਜੀ ਜ਼ਿਲ੍ਹਾ ਟੋਬਾ ਟੇਕ ਸਿੰਘ ਦੀ, ਪਿੰਡ ਦਾ ਨਾਮ ਹੈ ਜੀ 765 ਗਾਬੇ। ਮੱਝ ਹੈਗੀ ਜੀ ਇੱਕ ਬੇਜ਼ੁਬਾਨ ਜਿਹੜੀ ਜਾਂਦੀ ਆ ਜਨਾਬ ਇੱਕ ਛੋਟੇ ਬੱਚੇ ਦੇ ਹੱਥੋਂ ਖੁੱਲ ਕੇ ਗਵਾਂਡੀਆਂ ਦੇ ਪੱਠਿਆਂ ਦੇ ਵਿੱਚ। ਤੇ ਗਵਾਂਡੀ ਜਦੋਂ ਵੇਖਦੇ ਆ ਕਿ ਸਾਡਾ ਰੁੱਗ ਪੱਠਿਆਂ ਦਾ ਮੱਝ ਨੇ ਖਾ ਲਿਆ ਵਾ, ਉਹ ਫੜ ਲੈਂਦੇ ਡਾਂਗਾ, ਉਹ ਫੜ ਲੈਂਦੇ ਸੋਟੇ, ਮਾਰ ਕੇ ਮੱਝ ਦੀਆਂ ਦੋਵੇਂ ਅਗਲੀਆਂ ਲੱਤਾਂ ਜਿਹੜੀਆਂ ਉਹ ਤੋੜ ਦਿੰਦੇ ਆ। 7 ਸਾਲਾਂ ਦਾ ਨਿਆਣਾ ਆਪਣੀ ਮੱਝ ਵਾਸਤੇ ਬੜਾ ਰੌਲਾ ਪਾਉਂਦਾ, ਲੇਕਿਨ ਜਨਾਬੇ ਵਾਲੀ ਉਹ ਦਰਿੰਦੇ ਜਿਹੜੇ ਆ ਉਹ ਇਸ ਗੱਲ ਤੋਂ ਬਾਜ਼ ਨਹੀਂ ਆਉਂਦੇ। ਮੱਝ ਜਦੋਂ ਹੱਥਲ ਹੋ ਕੇ ਡਿੱਗ ਜਾਂਦੀ ਆ, ਲੱਤਾਂ ਦਾ ਆਸਰਾ ਉਹਦਾ ਮੁੱਕ ਜਾਂਦਾ ਵਾ ਤੇ ਦਰਿੰਦੇ ਉੱਥੋਂ ਫਰਾਰ ਹੋ ਜਾਂਦੇ ਆ। ਫਿਰ ਜਨਾਬੇ ਵਾਲੀ DPO ਇਬਾਦਤ ਨਿਸਾਰ ਹਰਕਤ ਦੇ ਵਿੱਚ ਆਂਦਾ, ਉਹ ਆ ਕੇ ਜਨਾਬੇ ਵਾਲੀ ਇਹਨਾਂ ਦਰਿੰਦਿਆਂ ਦੇ ਉੱਪਰ ਪਰਚਾ ਕਰਵਾਉਂਦਾ, ਇਹਨਾਂ ਦਰਿੰਦਿਆਂ ਨੂੰ ਗ੍ਰਿਫਤਾਰ ਕਰਵਾਉਂਦਾ, ਮੱਝ ਦਾ ਮੈਡੀਕਲ ਕਰਵਾਉਂਦਾ। ਹੁਣ ਮੈਡੀਕਲ ਕਰਵਾ ਕੇ ਮੱਝ ਦਾ ਟ੍ਰੀਟਮੈਂਟ ਜਾਰੀ ਆ। ਮੈਂ ਉਹਨਾਂ ਡੰਗਰਾਂ ਵਾਲੀਆਂ ਤਨਜ਼ੀਮਾਂ ਨੂੰ ਪੁੱਛਾਂਗਾ ਜਿਹੜੀਆਂ ਡੰਗਰਾਂ ਦੇ ਨਾਮ ਤੇ ਅਰਬਾਂ ਰੁਪਇਆ ਖਾਂਦੀਆਂ ਵਾ, ਹੁਣ ਉਹ ਤਨਜ਼ੀਮਾਂ ਕਿੱਥੇ ਨੇ? ਉਸ ਟਾਈਮ ਤਾਂ ਜਨਾਬੇ ਵਾਲੀ ਇੱਕ ਊਂਠਣੀ ਦੀ ਲੱਤ ਲਵਾਤੀ, ਬੜਾ ਚੰਗਾ ਕੀਤਾ, ਅਸੀਂ ਸਾਰਿਆਂ ਨੇ ਉਸ ਗੱਲ ਨੂੰ ਐਪਰੀਸ਼ੀਏਟ ਕੀਤਾ। ਇਹ ਮੱਝ ਵੀ ਉਸੇ ਤਰ੍ਹਾਂ ਦਾ ਡੰਗਰ ਆ, ਇਸ ਮੱਝ ਦੇ ਵੀ ਉਨੇ ਹੀ ਹਕੂਕ ਆ। ਸਿੰਧ ਦੀ ਸਾਰੀ ਕਬੀਨਾ, ਸਿੰਧ ਦੀ ਸਾਰੀ ਗੌਰਮੈਂਟ ਸਿਰਫ ਇਸ ਗੱਲ ਤੇ ਲੱਗ ਗਈ ਸੀਗੀ ਕਿ ਇਸ ਊਂਠਣੀ ਤੇ ਜਿਸ ਬੰਦੇ ਨੇ ਜ਼ੁਲਮ ਕੀਤਾ ਵਾ ਉਹਨੂੰ ਸਜ਼ਾ ਦਿਵਾਣੀ ਆ। ਮੈਂ ਇੱਥੇ ਜਨਾਬੇ ਲਈ ਪੰਜਾਬ ਹਕੂਮਤ ਨੂੰ ਕਵਾਂਗਾ, ਮਰੀਮ ਨਵਾਜ਼ ਨੂੰ ਕਵਾਂਗਾ, DC ਟੋਬੇ ਨੂੰ ਕਵਾਂਗਾ, ਇਬਾਦਤ ਨਿਸਾਰ ਸਾਹਿਬ ਨੇ ਆਪਣਾ ਕੰਮ ਕਰਤਾ ਕਿ ਸਾਰੀ ਮਸ਼ੀਨਰੀ ਹੁਣ ਮੈਦਾਨ 'ਚ ਆਓ। ਹੁਣ ਤੁਹਾਡਾ ਪਤਾ ਲੱਗੇਗਾ ਕਿ ਅਸੀਂ ਇੱਕ ਜਾਨਵਰ ਵਾਸਤੇ ਵੀ ਕੀ ਕੁਛ ਕਰ ਸਕਦੇ। ਬਿਲਕੁਲ ਇਹਦੀਆਂ ਲੱਤਾਂ ਲੱਗਣੀਆਂ ਚਾਹੀਦੀਆਂ ਵਾ, ਇਹਨੂੰ ਮੁਕੰਮਲ ਟ੍ਰੀਟਮੈਂਟ ਮਿਲਣਾ ਚਾਹੀਦਾ ਵਾ। ਇਹਨਾਂ ਦਰਿੰਦਿਆਂ ਨੂੰ, ਇਨਸਾਨੀਅਤ ਦੇ ਵਿੱਚ ਛੁਪਿਆਂ ਨੂੰ ਕਰਾਰ ਵਾਕਈ ਸਜ਼ਾ ਮਿਲਣੀ ਚਾਹੀਦੀ ਆ। ਹੁਣ ਮੈਂ ਥੋੜੀ ਜਿਹੀ ਗੱਲ ਕਰਾਂਗਾ ਕਿ ਜਨਾਬ ਇਹ ਜਾਨਵਰ ਵੀ ਇੱਕ ਰੂਹ ਰੱਖਦੇ ਆ, ਇਹ ਜਾਨਵਰ ਵੀ ਪਿਆਰ ਨੂੰ ਸਮਝਦੇ ਆ, ਇਹ ਜਾਨਵਰ ਵੀ ਦੁਸ਼ਮਣੀ ਨੂੰ ਸਮਝਦੇ ਆ, ਇਹ ਜਾਨਵਰ ਵੀ ਨਫ਼ਰਤ ਨੂੰ ਸਮਝਦੇ ਆ ਜਿੱਦਾਂ ਇਨਸਾਨ ਸਮਝਦਾ ਵਾ। ਮੇਰਾ ਤੁਹਾਡੇ ਕੋਲ ਵੀ ਇੱਕ ਸਵਾਲ ਆ, ਆਪਣੇ ਆਪ ਕੋ ਵੀ ਇੱਕ ਸਵਾਲ ਆ ਕਿ ਅਸੀਂ ਕਿਦੋਂ ਇਨਸਾਨ ਬਣਾਂਗੇ ਕਿ ਸਾਨੂੰ ਪਤਾ ਲੱਗੇਗਾ ਕਿ ਜਾਨਵਰ ਵੀ ਇੱਕ ਜੀ ਰੂਹ ਆ, ਇਹਦੇ ਅੰਦਰ ਵੀ ਉਸੇ ਤਰ੍ਹਾਂ ਦੀ ਰੂਹ ਆ। ਤੁਸੀਂ ਬਹੁਤ ਸਾਰੇ ਜਾਨਵਰ ਦੇਖੇ ਹੋਣਗੇ ਜਿਨ੍ਹਾਂ ਦੇ ਨਾਲ ਥੋੜਾ ਜਿਹਾ ਪਿਆਰ ਕਰੀਏ ਤੇ ਉਹ ਸਾਰੀ ਉਮਰ ਵਾਸਤੇ ਇਨਸਾਨ ਦੇ ਹੋ ਜਾਂਦੇ ਆ। ਕਿਆ ਇਸ ਮੱਝ ਦੀਆਂ ਜਿਨ੍ਹਾਂ ਦਰਿੰਦਿਆਂ ਨੇ ਲੱਤਾਂ ਤੋੜੀਆਂ ਵਾ, ਇਸ ਮੱਝ ਨੂੰ ਸਾਰੀ ਉਮਰ ਵਾਸਤੇ ਇਨਸਾਨ ਦੇ ਉੱਪਰ ਇਤਬਾਰ ਰਹਿ ਜਾਏਗਾ? ਬਹੁਤ ਸ਼ੁਕਰੀਆ।